ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਅਮਨਜੀਤ ਸਿੰਘ ਜੀ ਦੀ। ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਸਬਜੈਕਟ ਹੈ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਅੱਜ ਤੱਕ ਦੀ ਹਿਸਟਰੀ ਦਾ ਸਭ ਤੋਂ ਵੱਡਾ ਧਰੋ। ਸਾਰੇ ਪੰਥ ਖਾਲਸਾ ਜੀਓ ਨੂੰ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀਓ, ਅੱਜ ਇਹ ਨਹੀਂ ਪਤਾ ਲੱਗਦਾ ਕਿ ਈਮੇਲ ਕਿੱਥੋਂ ਸ਼ੁਰੂ ਕਰਾਂ। ਹਿਰਦਾ ਵਲੁੰਦਰਿਆ ਪਿਆ ਹੈ, ਤਾਰ-ਤਾਰ ਹੋ ਗਿਆ ਹੈ ਸਾਡੀਆਂ ਭਾਵਨਾਵਾਂ। ਦਿਲ ਖੂਨ ਦੇ ਗਲੇਡੂ ਸੁੱਟਦਾ ਅੱਜ ਡਾਕਟਰ ਸਾਹਿਬ। ਨਾ ਕੋਈ ਨਿਵਾਲਾ ਅੰਦਰ ਨੂੰ ਜਾਂਦਾ ਹੈ, ਜੇ ਰੋਟੀ ਖਾਣ ਬੈਠਦਾ ਹਾਂ ਤਾਂ ਬਾਹਰ ਨੂੰ ਆਉਂਦੀ ਹੈ। ਕੀ ਇਹ ਦਿਨ ਦੇਖਣ ਲਈ ਸਾਨੂੰ ਰੱਬ ਨੇ ਇੰਨੇ ਦੁੱਖ ਭਰੇ ਵਕਤ ਚੋਂ ਬਚਾਇਆ ਸੀ? ਉਸ ਵੇਲੇ ਇਹ ਖਤਮ ਕਰ ਦਿੰਦਾ ਇਹ ਖੇਡ, ਤਾਂ ਕਿ ਅੱਜ ਇਹ ਦਿਨ ਨਾ ਵੇਖਣਾ ਪੈਂਦਾ। ਮੈਂ ਜ਼ਿਆਦਾ ਕੁਝ ਨਹੀਂ ਕਹਿੰਦਾ ਕਿਉਂਕਿ ਤੁਹਾਨੂੰ ਸਭ ਪਤਾ ਹੀ ਹੋਣਾ ਸਾਡੇ ਸੋ ਕਾਲਡ ਕਾਲੀਆਂ ਦੇ ਪਾਲਤੂ ਜਥੇਦਾਰਾਂ ਦੀ ਕਰਤੂਤ। ਹੁਣ ਤਾਂ ਸਿੱਖ ਪੰਥ ਨੂੰ ਕੇਸਾਂ ਤੋਂ ਫੜ ਕੇ ਧੂਣ ਵਾਲੀ ਗੱਲ ਹੈ। ਸਾਰੇ ਖਾਲਸਾ ਪੰਥ ਵਿੱਚ ਇਸ ਚੀਜ਼ ਦਾ ਭਾਰੀ ਰੋਸ ਹੈ। ਹੋਵੇ ਵੀ ਕਿਉਂ ਨਾ, ਇਸ ਨਾਲ ਪੰਥ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਕਿਸੇ ਵਿਅਕਤੀ ਨੂੰ ਕਿਸੇ ਨੇ ਪੁੱਛਿਆ, ਤੂੰ ਰੋਂਦਾ ਕਿਉਂ ਹੈ? ਤੇਰੀ ਜ਼ਮੀਨ ਵਿੱਚੋਂ ਇੱਕ ਸਿਹਾ ਤਾਂ ਲੰਘਿਆ। ਉਹ ਆਖਣ ਲੱਗਾ, ਮੈਂ ਸੇ ਨੂੰ ਨਹੀਂ ਰੋਂਦਾ, ਮੈਂ ਪੇ ਨੂੰ ਰੋਂਦਾ ਹਾਂ। ਕਾਸ਼ ਜੇ ਕਿਤੇ ਉਸ ਦਿਨ ਹੀ ਪੰਥ ਨੇ ਇਹਨਾਂ ਦੇ ਕੁਹਾੜੀ ਦੇ ਦਸਤੇ ਜਥੇਦਾਰਾਂ ਦਾ ਡਟ ਕੇ ਵਿਰੋਧ ਕੀਤਾ ਹੁੰਦਾ ਤਾਂ ਅੱਜ ਇਹ ਨੌਬਤ ਨਹੀਂ ਆਉਣੀ ਸੀ। ਸਾਰੀ ਕੌਮ ਜਾਣਦੀ ਹੈ ਕਿ ਗੁਰਮੀਤ ਰਾਮ ਰਹੀਮ ਨੇ ਕਿਸ ਤਰ੍ਹਾਂ ਸਾਰੀ ਕੌਮ ਦੇ ਹਿਰਦੇ ਨੂੰ ਦੁਖੀ ਕੀਤਾ, ਕਿਸ ਤਰ੍ਹਾਂ ਸਾਡੇ ਹੀਰੇ ਵਰਗੇ ਸਿੰਘ ਸ਼ਹੀਦ ਕੀਤੇ। ਗੁਰੂ ਪਿਆਰੇ ਖਾਲਸਾ ਜੀ, ਲਾਮਬੰਦ ਹੋ ਜਾਓ, ਲਾਮਬੰਦ ਹੋ ਜਾਓ, ਅਜੇ ਵੀ ਮੌਕਾ ਹੈ। ਪਲੀਜ਼, ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਇਕੱਠੇ ਕਰ ਲਈਏ, ਇਹ ਅਖੀਰ ਮੌਕਾ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੈ। ਇਕੱਠੇ ਹੋ ਜਾਓ, ਨਹੀਂ ਤਾਂ ਐਸੀ ਮਾਰ ਪਵੇਗੀ ਕਿ ਸਭ ਪਿਛਲੀਆਂ ਮਾਰਾਂ ਭੁੱਲ ਜਾਵਾਂਗੇ। ਜਿਉਂਦੀਆਂ ਕੌਮਾਂ ਉਹ ਹੁੰਦੀਆਂ ਨੇ ਜੋ ਆਪਣੇ ਨਾਲ ਜੋ ਕੁਝ ਵੀ ਹੋਇਆ ਹੋਵੇ ਉਸ ਦਾ ਫਿਕਰ ਕਰਨ ਤੇ ਉਸ ਤੇ ਵਿਚਾਰ ਕਰਨ ਤੇ ਸਾਨੂੰ ਕੀ ਪਲੈਨਿੰਗ ਕਰਨੀ ਚਾਹੀਦੀ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਸੁਖ ਚੈਨ ਨਾਲ ਜੀ ਸਕਣ। ਖਾਲਸਾ ਜੀ, ਜੇ ਅੱਜ ਅਸੀਂ ਬੜੇ ਮਾਣ ਨਾਲ ਹਿੱਕ ਤੇ ਹੱਥ ਮਾਰ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈਂਦੇ ਹਾਂ, ਜਾਂ ਫਿਰ ਹਰੀ ਸਿੰਘ ਨਲੂਆ ਵਰਗੇ, ਸ਼ਾਮ ਸਿੰਘ ਅਟਾਰੀ ਜਾਂ ਸ਼ੇਰੇ ਪੰਜਾਬ ਦਾ ਨਾਂ ਲੈਂਦੇ ਹਾਂ, ਕਿਉਂਕਿ ਉਹ ਸਾਡੇ ਲਈ ਬਹੁਤ ਕੁਝ ਕਰਕੇ ਗਏ ਹਨ। ਜਿਹੜੇ ਅਫਗਾਨ ਕਿਸੇ ਕੋਲੋਂ ਨਹੀਂ ਸੀ ਹਰਦੇ, ਉਹਨਾਂ ਨੂੰ ਵੀ ਹਰਾ ਦਿੱਤਾ, ਸਾਨੂੰ ਇਸ ਸੰਸਾਰ ਵਿੱਚ ਇੱਜ਼ਤ ਦਿਵਾਈ। ਖਾਲਸੇ ਦਾ ਨਾਮ ਸਾਰੀ ਦੁਨੀਆ ਤੇ ਇੱਜ਼ਤ ਨਾਲ ਲਿਆ ਜਾਂਦਾ ਸੀ। ਉਹ ਇਸੇ ਕਰਕੇ ਕਿ ਉਹਨਾਂ ਕਦੇ ਵੀ ਆਪਣੇ ਖਾਲਸੇ ਨਾਲ ਤੇ ਗੁਰੂ ਨਾਲ ਧਰੋਹ ਨਹੀਂ ਕੀਤਾ। ਤੇ ਅੱਜ ਅਸੀਂ ਸਾਰੇ ਆਪਣੇ ਵੱਲ ਨਜ਼ਰ ਮਾਰੀਏ, ਕਿੰਨੇ ਹੱਲੇ ਕਰ ਚੁੱਕੇ ਹਨ ਸਾਡੇ ਤੇ। ਇਹ ਹਾਲੇ ਤੱਕ ਕਿਸੇ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ। RSS ਦੇ ਕਹਿਣ ਤੇ ਹੀ ਹੁਕਮਨਾਮਾ ਕਰਦੇ ਹਨ। ਖਾਲਸਾ ਜੀ, ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਸਾਡੇ ਸਾਰੇ ਤਖਤ ਸਭ ਗੇ ਲੱਗਦੇ। ਤੁਸੀਂ ਕਿਉਂ ਬਹਾਦਰੀ ਦੀਆਂ ਗਥਾਵਾਂ ਸੁਣਾਉਂਦੇ ਹੋ? ਜ਼ਰਾ ਨਜ਼ਰ ਮਾਰੋ ਆਪਣੇ ਪਵਿੱਤਰ ਗੁਰਧਾਮਾਂ ਵੱਲ। ਇੱਕ ਵੀ RSS ਦੇ ਕਬਜ਼ੇ ਤੋਂ ਬਾਹਰ ਨਹੀਂ ਹੈ। ਜਿੰਨੇ ਵੀ ਸਾਡੇ ਮਹਾਨ ਗੁਰੂ ਘਰ ਹਨ। ਬਾਪੂ ਸੂਰਤ ਸਿੰਘ ਖਾਲਸਾ ਜੀ ਮਰਨ ਦੇ ਕੰਢੇ ਤੇ ਹਨ। ਜਦ ਮਰਜੀ 2 ਟਕੇ ਦਾ ਪੁਲਿਸ ਵਾਲਾ ਆਉਂਦਾ ਹੈ, ਚੱਕ ਕੇ ਲੈ ਜਾਂਦਾ ਹੈ ਤੇ ਅਸੀਂ ਚੁੱਪਚਾਪ ਤਮਾਸ਼ਾ ਵੇਖ ਰਹੇ ਹਾਂ। ਸਾਡੇ ਨਾਲੋਂ ਤਾਂ ਡੇਰਾ ਸਾਧ ਦੇ ਚੇਲੇ ਲੱਖ ਗੁਣਾ ਚੰਗੇ, ਜਿਹੜੇ ਹਿੱਕ ਦੇ ਜ਼ੋਰ ਨਾਲ ਫਿਲਮ ਰਿਲੀਜ਼ ਕਰਵਾ ਗਏ। ਇੱਕ ਹੋਰ, ਸਿੱਖਾਂ ਨੂੰ ਅੱਜ ਕੱਲ ਬੁਖਾਰ ਚੜਿਆ ਹੈ ਆਮ ਆਦਮੀ ਪਾਰਟੀ ਦਾ। ਉਹ ਗੁਰੂ ਦੇ ਸਿੱਖੋ, ਅੱਜ ਇੱਕ ਗੱਲ ਲਿਖਵਾ ਲਓ। ਸਿੰਘ ਸਾਹਿਬ, ਤੁਸੀਂ ਗਵਾਹ ਹੋ ਇਸ ਗੱਲ ਦੇ। ਜੇ ਇਹ ਪਾਰਟੀ RSS ਦੀ ਉਪਜ ਨਾ ਨਿਕਲੀ ਤਾਂ ਕਹਿ ਦਿਓ ਕਿ ਮੈਂ 1 ਨੰਬਰ ਦਾ ਝੂਠਾ ਹਾਂ। ਸਾਨੂੰ ਸਭ ਕੁਝ ਗਵਾ ਕੇ ਵੀ ਅਕਲ ਕਿਉਂ ਨਹੀਂ ਆਉਂਦੀ? ਉਹ ਦੁਹਾਈ ਖੁਦਾ ਦੀ, ਪਹਿਲਾਂ ਕਿਉਂ ਨਹੀਂ? ਉਹ ਹਾਲੇ ਵੀ ਉੱਠ ਖਲੋਵੋ। ਗੁਰੂ ਦੇ ਸਿੱਖੋ, ਤੁਹਾਨੂੰ ਵਾਸਤਾ ਜੇ ਗੁਰੂ ਦਾ, ਬਚ ਜਾਓ ਜੇ ਬਚ ਹੁੰਦਾ। ਜੇ ਇਹ ਬਸ ਤੁਸੀਂ ਲੰਘਾ ਦਿੱਤੀ ਤੇ ਫਿਰ ਹੱਥ ਕੁਝ ਨਹੀਂ ਆਉਣਾ। ਫਿਰ ਤਾਂ ਲਮੋ ਨੇ ਖਤਾ ਕੀ, ਸਦੀਆਂ ਨੇ ਸਜ਼ਾ ਪਾਈ ਵਾਲੀ ਗੱਲ ਹੋਣੀ ਹੈ। ਛੱਡ ਦਿਓ ਆਮ ਆਦਮੀ ਪਾਰਟੀ ਦਾ ਖਹਿੜਾ। ਇਸ ਗਾਂਧੀ ਟੋਪੀ ਨੇ ਕੁਝ ਨਹੀਂ ਦੇਣਾ। ਜਿਸ ਕਿਸੇ ਨੂੰ ਵੀ ਸ਼ੱਕ ਹੈ, ਉਹ ਸਾਰੀ ਦੀ ਸਾਰੀ ਅੰਨਾ ਹਜ਼ਾਰੇ ਦੀ ਹੜਤਾਲ ਨੂੰ ਤੇ ਅਰਵਿੰਦ ਕੇਜਰੀਵਾਲ ਦਾ ਇੱਕਦਮ ਨਿਕਲ ਕੇ ਬਾਹਰ ਆਉਣਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇਖੋ ਤੇ ਪੜਤਾਲ ਕਰੋ। ਹੋਰ ਕਿਸੇ ਭਾਰਤ ਦੇ ਸੂਬੇ ਵਿੱਚ ਕਿਉਂ ਨਹੀਂ ਹੋਇਆ? ਹੋਰ ਕਿਤੇ ਪੈਰ ਕਿਉਂ ਨਹੀਂ ਪਸਾਰੇ? ਕਿਉਂਕਿ ਇਸ ਵਾਰ ਉਹਨਾਂ ਨੂੰ ਪਤਾ ਕਿ ਬਾਦਲ ਗਿਆ ਬਸ। ਸਿੱਖ ਇਸ ਨੂੰ ਮੂੰਹ ਨਹੀਂ ਲਾਉਣਗੇ
ਤੇ ਕਾਂਗਰਸ ਨੂੰ ਉਦਾਂ ਵੋਟ ਨਹੀਂ ਪਾਉਣੀ। ਸੋ ਇਹ ਗੱਲਾਂ ਬਹੁਤ ਡੂੰਘਾਈ ਵਾਲੀਆਂ ਨੇ ਤੇ ਈਮੇਲ ਵੀ ਬਹੁਤ ਲੰਬੀ ਹੋ ਗਈ ਹੈ। ਜੇ ਕਿਸੇ ਵੀਰ ਜਾਂ ਭੈਣ ਦਾ ਦਿਲ ਦੁਖਾਇਆ ਹੋਵੇ ਤਾਂ ਹਿਰਦੇ ਤੋਂ ਮਾਫੀ ਮੰਗਦਾ ਹਾਂ। ਮਾਫ ਕਰ ਦੇਣਾ। ਗੁਰਫਤਿਹ। ਖਾਲਿਸਤਾਨ ਜ਼ਿੰਦਾਬਾਦ 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 जिंदाबाद 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 जी। ਵੀਰ ਅਮਨਜੀਤ ਸਿੰਘ ਜੀ ਦੀ ਲਿਖਤ ਬੜੀ ਦਿਲ ਨੂੰ ਟੱਚ ਕਰਨ ਵਾਲੀ ਹੈ ਜੀ, ਕਿਉਂਕਿ ਉਹਨਾਂ ਨੇ ਆਪਣੀਆਂ ਦਿਲ ਦੀਆਂ ਭਾਵਨਾਵਾਂ ਨੂੰ, ਆਪਣੀਆਂ ਰਾਅ ਇਮੋਸ਼ਨਸ ਨੂੰ ਪੇਪਰ ਦੇ ਹਵਾਲੇ ਕੀਤਾ ਤੇ ਪੈਨ ਨੇ ਉਹ ਸਾਰੀਆਂ ਇਮੋਸ਼ਨਸ ਉਤਾਰ ਦਿੱਤੀਆਂ ਕਾਗਜ਼ ਦੇ ਉੱਤੇ ਜੀ। ਜਿਵੇਂ ਤੁਸੀਂ ਪੜ੍ਹਿਆ ਉਸਨੇ ਵੀ ਇੱਕ ਜਿਹੜਾ ਹੋਰ ਉਸ ਦੇ ਵਿੱਚ ਜਿਹੜਾ ਦਰਦ ਦਾ, ਕਰੁਣਾ ਦਾ, ਵੈਰਾਗ ਦਾ ਐਲੀਮੈਂਟ ਐਡ ਕੀਤਾ ਔਰ ਉਹਨਾਂ ਨੇ ਜਿਵੇਂ ਸ਼ੁਰੂ ਦੇ ਵਿੱਚ ਹੀ ਕਿਹਾ ਸੀ ਕਿ ਇਹ ਜੋ ਕੁਝ ਹੈ ਅਕਾਲ ਤਖਤ ਦੇ ਇਤਿਹਾਸ ਨਾਲ ਧਰੋਹ ਹੈ ਜੀ। ਧਰੋਹ, ਚੀਟ, ਡਿਸੀਵ, ਡਿਸਇਲੂਜਨਮੈਂਟ, ਕਈ ਸ਼ਬਦ ਅੰਗਰੇਜ਼ੀ ਦੇ ਨੇ ਪਰ ਧਰੋਹ ਦੇ ਵਿੱਚ ਸਾਰੇ ਹੀ ਐਲੀਮੈਂਟ ਆ ਜਾਂਦੇ ਨੇ ਜਿਸ ਦੇ ਵਿੱਚ ਧੋਖਾ ਵੀ ਹੁੰਦਾ ਹੈ, ਫਰਾਡ ਵੀ ਹੁੰਦਾ ਹੈ, ਕਿਸੇ ਦੇ ਦਿਲ ਨੂੰ ਸਾੜ ਦੇਣਾ ਵੀ ਹੁੰਦਾ ਹੈ, ਕੁਛ ਐਸਾ ਅਨਐਕਸਪੈਕਟਡ ਜਿਹੜਾ ਤੁਸੀਂ ਆਪਣਿਆਂ ਤੋਂ ਕਦੇ ਨਾ ਐਕਸਪੈਕਟ ਕਰਦੇ ਹੋ ਕਿਉਂਕਿ ਦੂਸਰਾ ਦੁਸ਼ਮਣ ਤੁਹਾਡੇ ਨਾਲ ਧਰੋਹ ਕਰਦਾ ਹੈ ਕਿ ਕਿਸੇ ਨੇ ਕੋਈ ਐਗਰੀਮੈਂਟ ਕੀਤਾ ਹੈ ਉਸ ਤੇ ਉਹ ਨਹੀਂ ਖਲੋਇਆ, ਤੁਸੀਂ ਕਹਿੰਦੇ ਹੋ ਕਿ ਭਾਈ ਤੂੰ ਧਰੋਹ ਕਮਾਇਆ ਜੀ। ਲੇਕਿਨ ਜਦੋਂ ਆਪਣੇ ਜਿਹੜੇ ਨੇ ਉਹ ਤੁਹਾਨੂੰ ਸਾੜਨ ਤੇ ਆ ਜਾਣ ਔਰ ਇਸ ਦੇ ਉੱਤੇ ਅਕਸਰ ਇੱਕ ਕਪਲੇਟ ਕੋਟ ਹੁੰਦਾ ਹੈ ਕਿ ਭਾਈ ਉਹ ਵੀ ਵਕਤ ਆ ਜਾਂਦਾ ਹੈ ਕਿ ਇਸ ਘਰ ਕੋ ਆਗ ਲੱਗ ਗਈ ਘਰ ਕੇ ਚਿਰਾਗ ਸੇ, ਅੱਗ ਬਾਹਰੋਂ ਲੱਗ ਜਾਏ ਕੋਈ ਹੋਰ ਲੱਗ ਜਾਏ ਪਰ ਜੇ ਘਰ ਦਾ ਦੀਵਾ ਹੀ ਘਰ ਨੂੰ ਸਾੜ ਦੇ ਤੇ ਫਿਰ ਜੇ ਮਾਲੀ ਜਿਹੜਾ ਉਹ ਬੂਟੇ ਨੂੰ ਡਿਸਟਰੋਏ ਕਰ ਦੇ, ਜੇ ਮਾਂ ਪੁੱਤਰ ਨੂੰ ਜ਼ਹਿਰ ਦੇ ਦੇ, ਇਹ ਉਸ ਸਿਚੁਏਸ਼ਨ ਹੈ। ਸੋ ਅੱਜ ਜਦੋਂ ਅਸੀਂ ਧਾਰਮਿਕ ਇੰਸਟੀਟਿਊਸ਼ਨਸ ਦੇ ਹਵਾਲੇ ਨਾਲ ਔਰ ਖਾਸ ਤੌਰ ਤੇ ਅਕਾਲ ਤਖਤ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਇਸ ਕਿਸਮ ਦਾ ਬੇਸ਼ੱਕ ਨਾਨਕਸ਼ਾਹੀ ਕੈਲੰਡਰ ਵੇਲੇ ਵੀ ਹੋਇਆ ਪਹਿਲਾਂ ਵੀ ਪਰ ਇਸ ਵਾਰ ਸ਼ਾਇਦ ਸਿੱਧਾ ਨਜ਼ਰ ਆ ਗਿਆ ਹੈ ਕਿ ਭਾਈ ਇਹ ਕਿਵੇਂ ਇਹਨਾਂ ਨੇ ਜਿਹੜਾ ਪੰਥ ਦੇ ਨਾਲ ਧਰੋਹ ਕਮਾਇਆ। ਸੋ ਉਹਨਾਂ ਨੇ ਆਪਣੀ ਵੇਦਨਾ ਵੀ ਕਹੀ ਹੈ ਕਿ ਉਹਨਾਂ ਦੇ ਲਈ ਵੀ ਔਰ ਹਰ ਪੰਥ ਦਰਦੀ ਦੀ ਇਹੀ ਫੀਲਿੰਗ ਹੈ ਕਿ ਵੀ ਇਹ ਦਿਨ ਦੇਖਣ ਲਈ ਸ਼ਾਇਦ ਰੱਬ ਨੇ ਸਾਨੂੰ ਕਿਉਂ ਬਚਾਇਆ ਔਰ ਫਿਰ ਉਹਨਾਂ ਨੇ ਕਿਹਾ ਵੀ ਇਹ ਕਾਲੀਆਂ ਦੇ ਪਾਲਤੂ ਜਥੇਦਾਰਾਂ ਦੀ ਕਰਤੂਤ। ਸੋ ਜ਼ਾਹਰ ਹੈ ਜਿਹੜਾ ਪਾਲਤੂ ਹੈ ਉਹ ਤਾਂ ਫਿਰ ਉਹਦੇ ਲਈ ਭੌਂਕੇਗਾ ਨਾ ਜਿਹੜਾ ਉਸ ਨੂੰ ਨਿਵਾਲਾ ਦਿੰਦਾ ਹੈ, ਜਿਹੜਾ ਉਸ ਨੂੰ ਬੁਰਕੀ ਪਾਉਂਦਾ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਜੀ। ਉਹਨਾਂ ਨੇ ਕਿਹਾ ਵੀ ਗੱਲ ਇਹ ਨਹੀਂ ਹੈ, ਗੱਲ ਸਹਿ ਦੀ ਨਹੀਂ ਹੈ, ਪੈ ਦੀ ਹੈ ਕਿ ਵੀ ਇਹ ਜਿਹੜੇ ਰਸਤਿਓਂ ਇੱਕ ਸਿਆ ਲੰਘਿਆ ਤਾਂ ਕਈ ਲੰਘਣਗੇ ਤਾਂ ਰਸਤਾ ਬਣ ਗਿਆ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਕੁਹਾੜੀ ਦੇ ਦਸਤਿਆਂ ਦਾ ਪਹਿਲਾਂ ਕਿਉਂ ਨਹੀਂ ਵਿਰੋਧ ਕੀਤਾ, ਸਾਧ ਨੇ ਕਿਵੇਂ ਹੀਰੇ ਵਰਗੇ ਸਿੰਘ ਜਿਹੜੇ ਨੇ ਸ਼ਹੀਦ ਕੀਤੇ। ਫਿਰ ਉਹਨਾਂ ਨੇ ਵੰਗਾਰ ਪਾਈ ਹੈ ਕਿ ਵੀ ਡੁੱਲੇ ਬੇਰਾਂ ਦਾ ਅਜੇ ਵੀ ਬੇਰ ਇਕੱਠੇ ਕਰ ਲਈਏ ਜੀ। ਜਿਉਂਦੀਆਂ ਕੌਮਾਂ ਵਿਚਾਰ ਕਰਦੀਆਂ ਨੇ ਫਿਊਚਰ ਜਨਰੇਸ਼ਨਸ ਨੂੰ ਜਿਹੜਾ ਉਹ ਸਕੂਨ ਦੇਣ ਦੇ ਲਈ, ਉਹਨਾਂ ਦਾ ਭਵਿੱਖ ਉਜਲਾ ਕਰਨ ਦੇ ਲਈ। ਫਿਰ ਉਹਨੇ ਕਿਹਾ ਵੀ ਅਸੀਂ ਫਖਰ ਤਾਂ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ, ਸ਼ਾਮ ਸਿੰਘ ਅਟਾਰੀ, ਹਰੀ ਸਿੰਘ ਨਲੂਆ, ਖਾਲਸੇ ਦੇ ਮਾਣ ਮੱਤੇ ਇਤਿਹਾਸ ਦਾ ਵੀ ਕਿੰਨੇ ਹੱਲੇ ਸਾਡੇ ਤੇ ਹੋਏ ਪਰ ਅੱਜ ਜੋ ਕੁਝ ਸਾਡੇ ਨਾਲ ਹੋ ਰਿਹਾ ਹੈ ਵੀ ਕਿਉਂ ਨਹੀਂ ਸਾਡੇ ਕੰਨਾਂ ਤੇ ਜੂੰ ਸਰਕਦੀ ਤੇ ਸਾਨੂੰ ਕਿਉਂ ਨਹੀਂ ਲੱਗਦਾ ਕਿ ਭਾਈ ਅਸੀਂ ਉੱਠੀਏ ਖਲੋਈਏ ਔਰ ਇਸ ਗੁਲਾਮੀ ਨੂੰ ਜਿਹੜਾ ਮੁੱਦੇ ਮੂੰਹ ਮਾਰੀਏ ਔਰ ਜਿਹੜੇ ਪੰਥ ਨੂੰ ਚੈਲੰਜ ਕਰਨ ਵਾਲੇ ਨੇ ਉਹਨਾਂ ਨੂੰ ਟਿਕਾਣੇ ਰੱਖੀਏ। ਫਿਰ ਉਹਨਾਂ ਨੇ ਕਿਹਾ ਕਿ ਵੀ ਅੱਜ ਕਿਹੜਾ ਸਾਡਾ ਤਖਤ ਹੈ ਜਾਂ ਗੁਰਦੁਆਰਾ ਹੈ ਜਿਹੜਾ RSS ਦੀ ਪਕੜ ਤੋਂ ਬਾਹਰ ਹੈ, ਬਿਲਕੁਲ ਠੀਕ ਹੈ। ਫਿਰ ਉਹਨਾਂ ਨੇ ਬਾਪੂ ਸੂਰਤ ਸਿੰਘ ਹੋਰਾਂ ਦਾ ਵੀ ਮਰਨ ਕੰਢੇ ਨੇ, ਟਕੇ ਦਾ ਪੁਲਸੀਆ ਚੁੱਕ ਕੇ ਲੈ ਜਾਂਦਾ ਹੈ, ਜ਼ਲੀਲ ਕਰਦਾ ਹੈ, ਅਸੀਂ ਸਭ ਕੁਝ ਆਰਾਮ ਨਾਲ ਦੇਖ ਰਹੇ ਜੀ। ਉਹਨੇ ਕਿਹਾ ਵੀ ਸਾਡੇ ਨਾਲ ਤਾਂ ਇਹੀ ਸੌਦਾ ਸਾਧ ਦੇ ਚੇਲੇ ਹੀ ਚੰਗੇ ਨੇ, ਇੱਕ ਦੇ ਦੋ ਉਹਨਾਂ ਫਿਲਮ ਤਾਂ ਲਵਾਈ ਹੈ, ਕੋਈ ਸ਼ੱਕ ਨਹੀਂ ਹੈ ਕਿਉਂਕਿ ਬੇਸ਼ੱਕ ਉਹਨਾਂ ਨੂੰ ਏਜੰਸੀਆਂ ਦੇ ਪੁਸ਼ਤ ਪਨਾਹ ਹੈ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਿਵੇਂ ਹਜ਼ਾਰਾਂ ਦੀ ਗਿਣਤੀ 'ਚੋਂ ਆ ਕੇ ਬਾਹਰ ਨਿਕਲ ਆਉਂਦੇ ਨੇ, ਇੱਕ ਨੋਟਿਸ ਉੱਥੋਂ ਆਉਂਦਾ, ਅਸੀਂ ਤਾਂ ਬਿਲਕੁਲ ਉਹਨੇ ਇੱਕ ਖਿੱਚ ਧੂ ਕੇ ਲਿਜਾਣ ਵਾਲਾ ਹੀ ਹੁਣ ਤੱਕ ਕੰਮ ਹੈ ਜਿਵੇਂ ਸਾਡੀ ਗੈਰਤ ਨੂੰ ਉਹਨਾਂ ਨੇ ਮਾਰ ਹੀ ਦਿੱਤਾ ਹੁੰਦਾ। ਤੇ ਸੈਕੰਡ ਪਾਰਟ 'ਚ ਉਹਨਾਂ ਨੇ ਲਿਖਤ ਦੇ ਜ਼ੋਰ ਨਾਲ ਆਮ ਆਦਮੀ ਪਾਰਟੀ ਨੂੰ ਕਿਹਾ ਕਿ ਵੀ ਇਹ ਤਾਂ RSS ਦੀ ਆਊਟਫਿਟ ਹੈ। ਪੰਜਾਬ 'ਚ ਵੀ ਜਿਵੇਂ ਅੰਨਾ ਹਜ਼ਾਰੇ ਔਰ ਉਸ ਨੂੰ ਵਰਤਿਆ ਪਹਿਲੀ ਸਟੇਜ ਤੇ ਕਿ ਇਸ ਗਾਂਧੀ ਟੋਪੀ 'ਚੋਂ ਕੁਛ ਨਹੀਂ ਨਿਕਲਣਾ। ਅਸੀਂ ਇਸ ਬਾਰੇ ਅਕਸਰ ਆਪਣਾ ਕਮੈਂਟ ਵੀ ਇਸੇ ਲਾਈਨ ਤੇ ਹੀ ਦਿੰਦੇ, ਹਾਲਾਂਕਿ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਜਿਹੜੇ ਮੈਂਬਰ ਨੇ ਸਾਡਿਆਂ 'ਚੋਂ ਹੀ ਉਹ ਨਾਰਾਜ਼ ਵੀ ਹੋ ਜਾਂਦੇ ਨੇ। ਲੇਕਿਨ ਅਸੀਂ ਸਮਝਦੇ ਹਾਂ ਵੀ ਇਮਾਨਦਾਰੀ ਨਾਲ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਹਰ ਇਸ਼ੂ ਨੂੰ ਦੇਖਦੇ ਹਾਂ
ਔਰ ਸਾਡੇ ਲਈ ਜੇ ਬੀਜੇਪੀ ਹਿੰਦੂਤਵਾਦੀ A ਪਾਰਟੀ ਹੈ, ਕਾਂਗਰਸ B ਪਾਰਟੀ ਹੈ ਤੇ ਆਮ ਆਦਮੀ ਪਾਰਟੀ C ਪਾਰਟੀ ਹੈ, ਪਰ ਇਹ ਅਲਟੀਮੇਟਲੀ ਹਿੰਦੂਤਵਾ ਦੇ ਨਿਸ਼ਾਨੇ ਵਾਲੀ ਜਾ ਰਹੀਆਂ ਪਾਰਟੀਆਂ ਨੇ। ਸੋ ਇਹਨਾਂ ਦਾ ਅਮਨਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ।